ਉਹ ਜਨਾਬ ਬੱਚਿਆਂ ਦੀ ਰੌਣਕ ਸੁਣ ਕੇ ਉਹ ਰੌਲਾ ਸੁਣ ਕੇ ਅੰਦਰੋਂ ਕਿਸੇ ਬੁੱਢੀ ਮਾਈ ਨਿਕਲਣਾ। ਕਈ ਵਿੱਚ ਇੰਝ ਵੀ ਹੁੰਦੀਆਂ ਜਿਹੜੀਆਂ ਗਾਲੀ ਵੀ ਕੱਢਦੀਆਂ। ਕਈਆਂ ਅੰਦਰੋਂ ਕਿਲੋ 1.5 ਕਿਲੋ 2 ਕਿਲੋ ਦਾਣੇ ਲਿਆ ਕੇ ਕਣਕ ਦੇ ਉਹਨਾਂ ਦੀ ਝੋਲੀ 'ਚ ਪਾਉਣੇ। ਉਹਨਾਂ ਉਹ ਲੈ ਕੇ ਸਾਰਿਆਂ ਜਾ ਕੇ ਹੱਟੀ ਤੇ ਵੇਚ ਕੇ ਹਿੱਸੇ ਬਹਿ ਕੇ ਕਰਨੇ, ਤਕਸੀਮ ਕਰਨੀ। ਉਹਦੇ ਜਨਾਬ ਮਰੁੰਡੇ ਲੈ ਲੈਣੇ, ਖਜੂਰਾਂ ਲੈ ਲੈਣੀਆਂ। ਉਸ ਵੇਚ ਰਿਹਾ ਪਾਪੜ ਤੇ ਹੁੰਦੇ ਹੀ ਕੋਈ ਨਾ। ਬਿਸਮਿल्लाहिर्रहमानिर्रहीम। ਪੰਜਾਬੀ ਰੰਗ ਚੈਨਲ ਤੋਂ ਮੈਂ ਅਜਮਲ ਸਿਕੰਦਰੀ ਤੇ ਮੇਰੇ ਨਾਲ ਨੇ ਜਨਾਬ ਐਡਵੋਕੇਟ ਨਜਮ ਅਬਾਦ ਸਾਹਿਬ। ਅੱਜ ਸਾਡਾ ਪ੍ਰੋਗਰਾਮ ਹੈ ਕਿ ਅਸੀਂ ਆਪਣੇ ਪਿਛਲੇ ਪੁਰਾਣੇ ਪੰਜਾਬ ਵਿੱਚ ਝਾਤੀ ਮਾਰੀਏ। ਉਸ ਸਿਲਸਿਲੇ ਵਿੱਚ ਸਾਡਾ ਪਹਿਲਾ ਪ੍ਰੋਗਰਾਮ ਅੱਜ ਇਹ ਹੈ ਕਿ ਸਾਡੇ ਵਸੇਬ ਵਿੱਚ ਜਿਸ ਵੇਲੇ ਮੌਸਮ ਬਦਲਦਾ ਹੀ, ਜਿਵੇਂ ਕਿ ਹੁਣ ਇਸ ਵੇਲੇ ਅਸੀਂ ਸਰਦੀ ਤੋਂ ਗਰਮੀ ਵੱਲ ਗਏ ਹਾਂ, ਅਤੇ ਸਾਡੇ ਵਸੇਬ ਵਿੱਚ ਸਾਡੇ ਰਹਿਣ ਸਹਿਣ ਵਿੱਚ ਕੀ ਤਬਦੀਲੀਆਂ ਹੁੰਦੀਆਂ। ਅਤੇ ਪ੍ਰੋਗਰਾਮ ਬੜਾ ਦਿਲਚਸਪ ਹੋਵੇਗਾ। ਤੁਸੀਂ ਸਾਡੇ ਨਾਲ ਉਹ ਪ੍ਰੋਗਰਾਮ ਜ਼ਰੂਰ ਸੁਣੋ। ਜੀ ਨਜਮ ਸਾਹਿਬ, ਕੀ ਹਾਲ ਹੈ ਤੁਹਾਡਾ? ਪਹਿਲਾ ਸਵਾਲ ਤੇ ਪੈਦਾ ਹੁੰਦਾ ਕਿ ਆਖਰ ਇਸ ਗੱਲ ਨੂੰ ਡਿਸਕਸ ਕਰਨਾ ਜ਼ਰੂਰੀ ਕਿਉਂ ਹੈ? ਇਸ ਗੱਲ ਨੂੰ ਡਿਸਕਸ ਕਰਨਾ ਇਹ ਜ਼ਰੂਰੀ ਹੈ ਕਿ ਸਾਡਾ ਜਿਵੇਂ ਹੁਣ ਅਸੀਂ ਅੱਜ ਜਿਵੇਂ ਤਰੱਕੀ ਦੇ ਜਿਹੜੇ ਅਰੂਜ 'ਤੇ ਅਪੜੇ ਹਾਂ ਅਤੇ ਅਸੀਂ ਢੇਰ ਸਾਰੀਆਂ ਚੀਜ਼ਾਂ ਪਿੱਛੇ ਛੱਡ ਆਏ। ਹਾਂ, ਇਹਦਾ ਇੱਕ ਪਹਿਲੂ ਹੋਰ ਵੀ ਤੁਸੀਂ ਸਹੀ ਆਖ ਰਹੇ। ਇੱਕ ਪਹਿਲੂ ਉਸਦਾ ਇਹ ਕਿ ਅਸੀਂ ਮਾਹੌਲ ਨੂੰ ਵੇਖਿਆ, ਯਾਨੀ ਤੁਹਾਡੇ ਮੇਰੀ ਨਸਲ ਜਿਹੜੀ ਹੈ ਉਸ ਨੇ ਇੱਕ ਮਾਹੌਲ ਨੂੰ ਵੇਖਿਆ। ਬਿਲਕੁਲ। ਲੇਕਿਨ ਜਿਹੜੀ ਸਾਡੀ ਨਸਲ ਅੱਗੇ ਆ ਰਹੀ ਹੈ ਉਸ ਨਹੀਂ ਵੇਖਿਆ। ਉਹਨਾਂ ਪੰਜਾਬ ਦਾ ਉਹ ਮੰਜ਼ਰ ਨਹੀਂ ਵੇਖਿਆ। ਉਹ ਰੱਖ ਰਖਾਅ, ਉਹ ਰਹਿਣ ਸਹਿਣ, ਉਹ ਮੇਲ ਮਿਲਾਪ, ਉਹ ਸਾਰਾ ਉਹਨਾਂ ਨੇ ਕਲਚਰ ਜਿਹੜਾ ਉਸ ਨੂੰ ਨਹੀਂ ਵੇਖਿਆ। ਅਸੀਂ ਚਾਹੁੰਦੇ ਹਾਂ ਕਿ ਉਹਨਾਂ ਦੇ ਸਾਹਮਣੇ ਇੱਕ ਉਸਦੀ ਤਸਵੀਰ ਕਿ ਅਸੀਂ ਆਪਣੀ ਹੱਥੋਂ ਉਸ ਕੋਸ਼ਿਸ਼ ਕਰਾਂਗੇ ਉਹਦੀ ਸਾਹਮਣੇ ਤਸਵੀਰ ਆ ਜਾਵੇ ਕਿ ਅਸੀਂ ਆਪਣੀ ਆਉਣ ਵਾਲੀ ਨਸਲ ਨੂੰ ਅਸੀਂ ਉਹ ਦੱਸੀਏ ਕਿ ਇਹ ਸਾਡੀਆਂ ਖੂਬਸੂਰਤੀਆਂ ਹਨ, ਸਾਡੇ ਸਮਾਜ ਦੀਆਂ, ਸਾਡੇ ਵਸੇਬ ਦੀਆਂ। ਤੇ ਇਸ ਵਾਸਤੇ ਇਸ ਪ੍ਰੋਗਰਾਮ ਦੀ ਸਾਨੂੰ ਜ਼ਰੂਰਤ ਪਈ ਹੈ। ਔਰ ਫਿਰ ਇਹ ਵੀ ਫਾਇਦਾ ਹੁੰਦਾ ਨਾ ਕਿ ਆਉਣ ਨਸਲ ਜੋ ਤਹਿਕੀਕ ਕਰਦੀ ਹੈ, ਸੋਚਦੀ ਹੈ, ਇਹ ਨਹੀਂ ਚਾਹੁੰਦਾ ਕਿ ਕਿਸ ਤਰ੍ਹਾਂ ਮਰਲਾ ਦਰ ਮਰਲਾ ਜਿਹੜਾ ਇਹ ਚੀਜ਼ਾਂ ਤਬਦੀਲ ਹੁੰਦੀਆਂ ਰਹੀਆਂ ਨੇ। ਬਿਲਕੁਲ ਬਿਲਕੁਲ। ਤੇ ਇਹ ਇੱਕ ਜਦੋਂ ਵੀ ਪੰਜਾਬ ਵਿੱਚ ਮੌਸਮ ਬਦਲਦਾ, ਰੁੱਤ ਬਦਲਦੀ ਜੀ, ਤੇ ਪੂਰਾ ਸਾਡਾ ਖਾਣ ਪੀਣ, ਰਹਿਣ ਸਹਿਣ, ਪਹਿਨਾਵਾ, ਸਾਡਾ ਪੂਰਾ ਮਾਹੌਲ ਹੀ ਮਾਮੂਲਾਤ ਹੀ ਬਦਲ ਜਾਂਦੇ। ਬਿਲਕੁਲ। ਹੁਣ ਜਿਵੇਂ ਵਿਸਾਖ ਚੱਲ ਗਿਆ, ਬਿਲਕੁਲ, ਔਰ ਗਰਮੀ ਜਿਹੜੀ ਹੈ ਆਹਿਸਤਾ ਆਹਿਸਤਾ ਜ਼ੋਰ ਪਕੜ ਰਹੀ ਹੈ। ਸਰਦੀਆਂ ਖਤਮ ਹੋ ਗਈਆਂ। ਪਹਿਲਾ ਕੰਮ ਤੇ ਹੁੰਦਾ ਕਿ ਰਜ਼ਾਈਆਂ ਥੋੜ੍ਹੀਆਂ ਸਾਂਭੋ ਤੇ ਮਨੀਆਂ ਬਾਹਰ ਕੱਢੋ। ਬਿਲਕੁਲ। ਕੋਈ ਸੋਹਣੀਆਂ ਚਾਦਰਾਂ ਕੱਢੋ, ਖੇਸ ਕੱਢੋ। ਬਿਲਕੁਲ। ਕਿਸੇ ਆਖਣਾ ਜਨਾਬ ਇਹ ਸਾਈ ਦੇ ਸਾਡੇ ਖੇਸ ਸਾਈ ਦੇ ਬਣੇ ਨੇ। ਹਾਂ, ਤੁਹਾਡੇ ਬਾਜ਼ਾਰੀ ਦੇ ਵੀ ਇੱਕ ਬੇਟਾ ਸਮਝਿਆ ਜਾਂਦਾ ਹੈ ਕਿ ਜਨਾਬ ਬਾਜ਼ਾਰੀ ਖੇਸ ਲਾਇਆ। ਬਾਜ਼ਾਰੀ ਖੇਸ ਫਲਾਣਿਆਂ ਦੇ ਤੇ ਬਾਜ਼ਾਰੀ ਖੇਸ ਨੇ, ਸਾਡੇ ਤੇ ਹੱਥਾਂ ਦੇ ਬਣੇ ਹੋਏ ਨੇ। ਅੱਜ ਆਤਕਾਂ ਵਿੱਚ ਲਿਖੀਆਂ ਖੇਸੀਆਂ। ਪਹਿਲਾ ਕੰਮ ਤੇ ਉਹ ਕੱਢੋ ਜੀ ਬਾਹਰ ਜੀ। ਫਿਰ ਲੈਣ 'ਚ ਨਾ ਬਣੀਆਂ ਲੱਗ ਜਾਣੀਆਂ ਵਿਹੜੇ 'ਚ। ਤੇ ਉੱਥੇ ਸਾਰਿਆਂ ਰਾਤੀ ਬਹਿ ਗੱਪਾਂ ਮਾਰ। ਅੱਛਾ, ਇਹ ਤੁਸੀਂ ਯਾਦ ਹੋਣਾ, ਤੁਹਾਨੂੰ ਵੇਖਿਆ ਹੋਣਾ ਕਿ ਸਾਡੇ ਘਰ ਵਿੱਚ ਜਿਹੜੀਆਂ ਬੀਬੀਆਂ ਹਨ ਉਹਨਾਂ ਵਾਸਤੇ ਬੜੀ ਇੱਕ ਖਾਸ ਕਿਸਮ ਦਾ ਸ਼ੁਗਲ ਤੇ ਵਰਕਿੰਗ ਆਈ ਕਿ ਪਹਿਲੇ ਉਹ ਸਾਰੀਆਂ ਰਜ਼ਾਈਆਂ ਜਿਹੜੀਆਂ ਸਰਦੀਆਂ ਇਸਤੇਮਾਲ ਹੁੰਦੀਆਂ ਰਹੀਆਂ ਉਹਨਾਂ ਨੂੰ ਧੁੱਪ ਲਵਾ ਕੇ ਉਹਨਾਂ ਦੇ ਉਛਾੜੇ ਧੋ ਕੇ ਸਾਫ਼ ਕਰਕੇ ਤਹਿ ਕਰਕੇ ਸੰਦੂਕਾਂ 'ਚ ਰੱਖਣੀਆਂ। ਤੇ ਜਿਹੜੇ ਪਿਛਲੇ 6 ਮਹੀਨਿਆਂ ਦੇ ਖੇਸ ਤਹਿ ਹੋਏ ਹੁੰਦੇ ਨੇ ਤੇ ਸੋਹਣੇ ਜਨਾਬ ਚਿੱਟਿਆਂ ਉਛਾੜਿਆਂ ਵਾਲੇ ਸਿਰਾਣੇ ਜਿਨ੍ਹਾਂ ਤੇ ਹੱਥਾਂ ਨਾਲ ਕਸ਼ੀਦਾਕਾਰੀ ਹੋਈ ਹੁੰਦੀ ਹੈ ਉਹ ਵਿੱਚੋਂ ਬਾਹਰ ਆ ਜਾਣੇ। ਤੇ ਇਹ ਵੀ ਦੱਸੋ ਕਿ ਉਹ ਉਸ ਵੇਲੇ ਜਾਤਕ ਜਿਹੜੇ ਨੇ ਉਹ ਹੱਥੀ ਵੀ ਪਾਉਂਦੇ ਹਨ ਕਿ ਉਹ ਸਿਰਾਣਾ ਮੇਰਾ ਹੈ। ਬਕਾਇਦਾ ਇੱਕ ਰੌਲਾ ਪਾਉਂਦਾ ਹੈ ਰਾਤ ਨੂੰ ਬਹਿ ਕੇ, ਰੌਲਾ ਪਾਉਂਦਾ ਜੀ ਨਾ ਮੈਂ ਇਹ ਮੰਜੀ ਲੈਣੀ ਹੈ ਤੇ ਮੈਂ ਇਹ ਸਿਰਾਣਾ ਲੈਣਾ ਤੇ ਮੈਂ ਇਹ ਖੇਸ ਮੇਰਾ ਹੈ। ਉਹ ਖੈਰ ਸਾਡੇ ਫਿਰ ਮੁਹੱਬਤ ਪਿਆਰ ਦਾ ਕਿੱਸਾ। ਤੇ ਬੱਚਿਆਂ ਵਿੱਚ ਉਹ ਜਿਸ ਵੇਲੇ ਨਵੇਂ ਸਿਰਾਣੇ ਖੇਸ ਤੇ ਉਹ ਮੰਜੀ ਤੇ ਖਲੋ ਕੇ ਪਤਾ ਨੱਚਦੇ ਕੁੱਦਦੇ ਵੀ ਬੜੇ ਖੁਸ਼ੀ ਮਨਾਉਂਦੇ ਹਨ ਬਈ ਨਵਾਂ ਖੇਸ ਮੇਰਾ ਹੈ। ਅਸਲ ਵਿੱਚ ਹੁੰਦਾ ਹੈ ਕਿ ਜਦੋਂ ਸਰਦੀ ਦਾ ਮੌਸਮ ਜਾਂਦਾ, ਸਰਦੀ ਦਾ ਮੌਸਮ ਜਿਤਨਾ ਹੁੰਦਾ ਹੈ ਉਹਨਾਂ ਉਹ ਸਰਦੀਆਂ ਰਹੀਆਂ ਨਾ ਉਹ ਗਰਮੀ ਤਾਂ ਖੈਰ ਵੱਧ ਗਈ। ਗਰਮੀ ਤਾਂ ਖੈਰ ਉਹ ਇੱਕ ਤੇ ਸਰਦੀ ਉਹ ਨਹੀਂ ਰਹੀ ਜੀ। ਪਹਿਲੇ ਸਰਦੀ ਉਹ 4-5 ਮਿੰਟ ਟਿਕਾ ਕੇ ਸਰਦੀ ਪੈਂਦੀ ਹੈ ਤੇ ਉਸ ਤੋਂ ਬਾਅਦ ਫਿਰ ਲੋਕ ਸ਼ੁਕਰ ਕਰਦੇ ਆ ਕਿ ਸਰਦੀ ਗਈ। ਜ਼ੇਨ ਵੀ ਖੁੱਲ੍ਹ ਜਾਂਦੇ ਹੈ, ਮੌਸਮ ਵੀ ਖੁੱਲ੍ਹ ਜਾਂਦੇ ਹੈ, ਇੱਕ ਨਵਾਂ ਇੱਕ। ਅੱਛਾ, ਇਹ ਤੁਸੀਂ ਦੱਸੋ ਕਿ ਹੁਣ ਅਸੀਂ ਜਿਵੇਂ ਬੱਚਿਆਂ ਦੀ ਗੱਲ ਕੀਤੀ ਹੈ ਕਿਉਂਕਿ ਇਹ ਸਿਲਸਿਲਾ ਬੜਾ ਲੰਬਾ, ਇਹ ਜਿਹੜਾ ਪੁਰਾਣੇ ਪੰਜਾਬ ਰੇਤਲ ਨੂੰ ਪੇਸ਼ ਕਰਨੇ ਵਾਲੇ ਸਾਡਾ ਬੜਾ ਲੰਬਾ ਸਿਲਸਿਲਾ, ਬੜਾ ਵਸੀਹ ਟਾਪਿਕ। ਪਰ ਹੁਣ ਅਸੀਂ ਅੱਜ ਕਿਉਂਕਿ ਸਾਡਾ ਇਹ ਇੱਕ ਕਿਸਮ ਦਾ ਤਾਰਫੀ ਪ੍ਰੋਗਰਾਮ ਹੈ ਤੇ ਸ਼ਾਰਟ ਹੀ ਅਸੀਂ ਗੱਲ ਕਰਦੇ ਹਾਂ। ਅਸੀਂ ਝਲਕੀ ਪੇਸ਼ ਕਰ ਸਕਦੇ ਹਾਂ ਕਿ ਬੱਚਿਆਂ ਦਾ ਇੱਕ ਟਾਪਿਕ ਨੂੰ ਡਿਸਕਸ ਕਰਨਾ ਸ਼ੁਰੂ ਕਰਦੇ ਤੇ ਪੂਰਾ ਪ੍ਰੋਗਰਾਮ ਉਸ 'ਤੇ ਹੋ ਜਾਂਦਾ ਕਿ ਬੱਚਿਆਂ ਦਾ ਇੱਕ ਸਿਲਸਿਲਾ ਹੁੰਦਾ ਤੇ ਇਹ ਬਿਸਤਰਿਆਂ ਵਾਲਾ। ਅੱਛਾ ਨਜਮ ਸਾਹਿਬ, ਤੁਸੀਂ ਇਹ ਫਰਮਾਓ
ਇਹ ਕਿ ਜਿਸ ਸਾਡੇ ਉਸ ਵਸੇਬ ਵਿੱਚ ਜਿਸ ਵੇ ਗਰਮੀ ਦਾ ਮੌਸਮ ਹੁੰਦਾ ਤੇ ਲੋਕਾਂ ਵਡੇੜਿਆਂ ਦੇ ਕੀ ਮਾਮੂਲਾਤ ਹੁੰਦੇ ਹਨ, ਉਹਨਾਂ 'ਚ ਕੀ ਤਬਦੀਲੀਆਂ ਹੁੰਦੀਆਂ? ਪਹਿਲਾ ਕੰਮ ਤੇ ਹੁੰਦਾ ਕਿ ਗਰਮੀ ਤੋਂ ਬਚਿਆ ਕਿਸ ਤਰ੍ਹਾਂ ਜਾਏ, ਕਿ ਜਿਹੜੀ ਹੁਣ ਅੱਗੋਂ ਮਜ਼ੀਦ ਜਿਸ ਵੇ ਗਰਮੀ ਦਾ ਮੌਸਮ ਉਹਦਾ ਐਡਵਾਂਸ ਬੰਦੋਬਸਤ ਕੀ ਕਰਨਾ ਤਾਂ ਕਿਵੇਂ ਅਸਾਂ ਉਹ ਗਰਮੀ ਗੁਜ਼ਾਰਨੀ ਕਿਸ ਤਰ੍ਹਾਂ। ਪਹਿਲਾ ਕੰਮ ਇਹ ਹੁੰਦਾ ਹੈ ਕਿ ਪਾਣੀ, ਕਿਉਂਕਿ ਬਹੁਤ ਜ਼ਰੂਰੀ ਗਰਮੀਆਂ 'ਚ ਪੀਣਾ, ਤੇ ਉਹ ਠੰਡੇ ਪਾਣੀ ਦਾ ਇੰਤਜ਼ਾਮ ਕਿਸ ਤਰ੍ਹਾਂ ਕੀਤਾ ਜਾਏ। ਬਿਲਕੁਲ ਉਹਦੇ ਵਾਸਤੇ ਇੰਤਜ਼ਾਮ ਇਹ ਹੁੰਦਾ ਕਿ ਹਰ ਘਰ ਫਰਿੱਜ ਤੇ ਨਹੀਂ ਹੁੰਦੀ, ਬਲਕਿ ਫਰਿੱਜ ਤੇ ਹੁੰਦੀ ਹੀ ਨਹੀਂ, ਪਤਾ ਕਿਸੇ ਕੋਲ ਹੁੰਦੀ ਹੈ ਕਿ ਨਹੀਂ ਹੁੰਦੀ ਨਹੀਂ। ਪਹਿਲਾ ਇੰਤਜ਼ਾਮ ਇਹ ਕੀਤਾ ਜਾਂਦਾ ਹੈ ਕਿ ਕੋਰੇ ਘੜੇ ਲੈ ਆਓ। ਕੋਰੇ ਘੜੇ ਉਹ ਫਿਰ ਜਿਹੜੀ ਖਾਸ ਸਾਡੀ ਕਮਿਊਨਿਟੀ ਹੁੰਦੀ ਹੈ, ਹਾਂਜੀ, ਗੈਰ ਕਾਸ਼ਤਕਾਰ ਤਬਕੇ ਦੀ, ਉਹਨਾਂ ਦੀ ਫਿਰ ਈਦ ਹੋ ਜਾਂਦੀ ਹੈ, ਉਹਨਾਂ ਦੀ ਫਿਰ ਵਿਕਰੀ ਹੁੰਦੀ ਹੈ। ਨਵੇਂ ਘੜੇ ਉਹਨਾਂ ਨੇ ਫਿਰ ਨਾ ਘੜੇ ਵੇਚਣੇ, ਉਹ ਫਿਰ ਘੜਿਆਂ ਨੂੰ ਥੇ ਲਾ ਕੇ ਰੱਖਣੇ, ਉੱਤੇ ਖਾਸ ਕਿਸਮ ਦਾ ਨਾਲ ਕੱਪੜਾ ਦੇਣਾ, ਉਹ ਪਾਣੀ ਦੀ ਫਿਰ ਆਪਣੀ ਚੱਸ ਹੁੰਦੀ ਹੈ। ਅੱਛਾ, ਇਹ ਤੇ ਤੁਸੀਂ ਇਹ ਘੜੇ ਦੀ ਗੱਲ ਕੀਤੀ ਹੈ ਤੇ ਇੱਕ ਛੋਟੀ ਜੀ ਮੈਨੂੰ ਤੁਸੀਂ ਇਹ ਕਦੀ ਕੀਤਾ ਹੈ ਕਿ ਠੰਡੇ ਘੜੇ ਦੇ ਪਾਣੀ ਵਿੱਚ ਬਾਹਰੋਂ ਗੁਲਾਬ ਦੀਆਂ ਕਲੀਆਂ ਲਿਆ ਕੇ ਵਿੱਚ ਸਟੀਆਂ ਹੋਣ ਕਿ ਪਾਣੀ ਘੜੇ 'ਚ ਨਾ ਖਿੜ ਜਾਣਾ? ਬਿਲਕੁਲ, ਉਹ ਫਿਰ ਬੱਚਿਆਂ ਦਾ ਸ਼ੁਗਲ ਹੁੰਦਾ ਹੈ ਨਾ ਕਿ ਬਾਹਰੋਂ ਖੋ ਕੇ ਲੈ ਆਉਣੀ ਆ ਜੰਗਲੀ ਗੁਲਾਬ ਦੀਆਂ, ਜੰਗਲੀ ਗੁਲਾਬ, ਅਸਲੀ ਗੁਲਾਬ, ਅਸਲੀ ਗੁਲਾਬ, ਹਰ ਚੀਜ਼ ਦੀ ਬਣਾਵਟੀ ਆ ਗਈ। ਅਸਲੀ ਗੁਲਾਬ ਦੀ ਪੱਤੀਆਂ ਲੈਣੀਆਂ ਤੋਂ ਵਿੱਚ ਪਾਉਣੀਆਂ ਕਿ ਖਿੜ ਜਾਸਾ। ਤੇ ਦੂਸਰੀ ਤਬਦੀਲੀ ਇਹ ਹੁੰਦੀ ਹੈ ਕਿ ਆਖਣਾ ਕੋਈ ਛਾਂ ਦਾ ਇੰਤਜ਼ਾਮ ਕਰੇ, ਛਾਂ ਦਾ ਇੰਤਜ਼ਾਮ ਜਿੱਥੇ ਅੱਗੇ ਜਾ ਕੇ ਸਾਰੇ ਟੱਬਰ ਬਾਣਾ ਹੈ। ਵਿਹੜੇ ਖੁੱਲੇ ਹੁੰਦੇ ਹਨ, ਇਤਨੇ ਘਰ ਛੱਤੇ ਤੇ ਹੁੰਦੇ ਕੋਈ ਨਾ ਉਸ ਵਿੱਚ ਬਿਰਾਨੀਆਂ ਦਾ ਟ੍ਰੈਂਡ ਵੀ ਕੋਈ ਨਹੀਂ, ਸਿੱਧੇ ਇੱਕ ਲਾਈਨ 'ਚ ਕਮਰੇ ਹੁੰਦੇ ਆ। ਹਾਂਜੀ, ਤੇ ਇੱਕ ਪਾਸੇ ਉਹ 3 ਕਮਰੇ ਹੋਣੇ, ਅੱਗੇ ਖੁੱਲਾ ਸੇਰ ਹੋਣਾ, ਦੂਜੇ ਪਾਸੇ ਕੋਈ ਇੱਕ ਦੀ ਅੱਗ ਵਾਲੀ ਕੋਠੜੀ ਹੋਣੀ। ਅੱਛਾ, ਉਹ ਛਾਂ ਦਾ ਕਿਵੇਂ ਇੰਤਜ਼ਾਮ ਉਹ ਕਿਵੇਂ ਕਰਦੇ ਆ? ਛਾਂ ਵਾਸਤੇ ਢਾਰਾ ਬਣਾਇਆ ਹੁੰਦਾ ਉਹਨਾਂ ਦੇ। ਢਾਰਾ ਕੀ ਹੁੰਦਾ ਹੈ? ਉਹ ਵੀ ਖਾਸ ਸਾਡੇ ਗੈਰ ਕਾਸ਼ਤਕਾਰ ਤਬਕਾ ਉਹਦੇ ਜਿਵੇਂ ਕੰਮ ਹੁੰਦਾ ਹੈ। ਮੁਖਤਲਿਫ ਯਾਦ ਹੈ ਕਿ ਬਾਬਾ ਬਾਤੀ ਅੱਲਾ ਬਖਸ਼ੇ ਮਾਛੀ, ਉਹਨੇ ਸਰਗੀ ਵੇਲੇ ਜਨਾਬ ਖੋਤੀ ਪੀੜ ਲੈਣੀ, ਇੱਕ ਹੱਥ 'ਚ ਉਹਨੇ ਕੁਆੜੀ ਫੜ ਲੈਣੀ ਤੇ ਡਾਂਗਾ ਉੱਤੇ ਰੱਖਣਾ ਤੇ ਨਿਕਲ ਜਾਣਾ। ਛਾਹ ਵੇਲੇ ਦਾ ਟਾਈਮ ਹੋਣਾ ਤੇ ਬਾਬੇ ਨੇ ਜਨਾਬ ਪਸੀਨੀ ਤੇ ਉੱਤੇ ਮੁੰਡਾਸਾ ਮਾਰਿਆ ਹੋਣਾ ਤੇ ਖੋਤੀ ਲੱਦੀ ਹੋਣੀ ਤੇ ਪੂਰਾ ਜਨਾਬ ਉਹ ਲੱਦਾ ਲੈ ਕੇ ਆ ਜਾਣਾ। ਉਹ ਫਿਰ ਆਮ ਤੌਰ ਤੇ ਟਾਲੀ ਦੇ ਢਾਰੇ ਬਣਾਏ ਹੁੰਦੇ ਆ, ਉਹਦੀ ਲੱਕੜੀ ਦੇ ਥੰਮੇ ਬਣਾਏ ਹੁੰਦੇ ਆ, ਉਹਨਾਂ ਥੰਮਿਆਂ ਤੇ ਨਾ ਪੂਰਾ ਢਾਰਾ ਬਣਾਉਣਾ। ਉਹ ਅਗਲੇ ਜਿਹੜੇ 4 ਮਹੀਨੇ ਹੁੰਦੇ ਹਨ, ਵਿਸਾਖ, ਜੇਠ, ਹਾੜ, ਬਲਕਿ ਸਾਉਣ ਭੱਦਰ ਤੱਕ, ਉਹ ਢਾਰਾ ਜਿਹੜਾ ਹੈ ਉਹ ਛਾਂ ਦਾ ਕੰਮ ਦਿੰਦਾ। ਉੱਥੇ ਹੀ ਬਾਣਾ ਦੁਪਹਿਰ ਨੂੰ, ਉੱਥੇ ਬਹਿ ਕੇ ਰੋਟੀਆਂ ਖਾਣੀਆਂ। ਅੱਛਾ, ਅੱਜ ਕੱਲ੍ਹ ਦੇ ਬੱਚਿਆਂ ਉਸ ਸ਼ੈ ਨੂੰ ਮਹਿਸੂਸ ਨਹੀਂ ਕੀਤਾ ਹੋਣਾ ਕਿ ਉਹ ਜਿਹੜਾ ਟਾਹਲੀਆਂ ਉਸ ਵੇਲੇ ਸਜਰਾ ਜਿਹੜਾ ਮੌਸਮ ਬਹਾਰ ਦਾ ਗੁਜ਼ਰਿਆ ਹੁੰਦਾ, ਟਾਹਲੀਆਂ ਤੇ ਨਵੇਂ ਫੁੱਲ, ਨਵੇਂ ਪੱਤਰ, ਤੇ ਉਹ ਗਲੀ 'ਚੋਂ ਜਿੱਥੋਂ ਲੱਗਦੀ ਹੈ ਖੋਤੀ ਲੈ ਕੇ ਟਾਹਲੀਆਂ, तो एक अजीब जी बड़ी महक आउंदी है, बड़ी खूबसूरत महक आउंदी है, एक ताजगी दा एहसास होंदा। वो एक अनजाने च ना मुझे ख्याल कोई, लेकिन वो ज़हन विच होंदी है कि बड़ी फ्रेशनेस महसूस होंदी है, ताजगी महसूस होंदी है। अच्छा, इस दे नाल तुसीं हुण दसो कि ते वो हो गया कि मौसम आया, बिस्तरे उन्हां दी तब्दीली, अगों पानी दा इंतज़ाम, छां दा इंतज़ाम, ਹੁਣ ਹੋਰ ਜਿਹੜਾ ਮਾਮੂਲਾਤ ਨੂੰ ਇਹ ਦੱਸੋ ਕਿ ਖਾਣ ਪੀਣ ਵਿੱਚ ਕੀ ਤਬਦੀਲੀ? ਖਾਣ ਪੀਣ ਵਿੱਚ ਕੋਈ ਚੀਜ਼ਾਂ ਅੱਜ ਹੀ ਮੌਜੂਦ ਨੇ, ਮਤਲਬ ਟੋਟਲੀ ਸਾਡੀਆਂ ਸਬਜ਼ੀਆਂ ਵਗੈਰਾ ਚੇਂਜ ਤਬਦੀਲ ਹੋ ਜਾਂਦੀਆਂ ਨੇ, ਗਰਮੀ ਦੀਆਂ ਹੋਰ ਹੋਈਆਂ ਨੇ, ਸਰਦੀਆਂ, ਲੇਕਿਨ ਇਹ ਇੱਕ ਤਬਦੀਲੀ, ਵੱਡੀ ਤਬਦੀਲੀ ਆਉਂਦੀ ਸੀ, ਉਹ ਇਹ ਹੁੰਦੀ ਕਿ ਪੂਰੀਆਂ ਸਰਦੀਆਂ ਜ਼ਨਾਨੀਆਂ ਰੋਟੀਆਂ ਤਵੇ 'ਤੇ ਪਕਾਉਂਦੀਆਂ। ਬਿਲਕੁਲ। ਲੇਕਿਨ ਜਦੋਂ ਗਰਮੀ ਆਉਂਦੀ ਸੀ ਤੇ ਤੰਦੂਰ ਤਪਣਾ ਸ਼ੁਰੂ ਹੋ ਗਈ। ਨਹੀਂ, ਹਰ ਘਰ ਅਲੱਗ ਤੰਦੂਰੀ ਦਾ ਰਿਵਾਜ ਕੋਈ ਨਹੀਂ ਸੀ ਹੁੰਦਾ। ਹਾਂਜੀ, ਇੱਕ ਹੀ ਤੰਦੂਰ ਹੁੰਦਾ ਹੀ, ਪੂਰੇ ਪਿੰਡ 'ਚ ਕੋਈ 2 ਜਾਂ 3 ਤੰਦੂਰ ਹੁੰਦੇ ਆ। ਹਾਂਜੀ, ਉਹਨਾਂ ਤੰਦੂਰਾਂ 'ਤੇ ਜਿਹੜਾ ਹੈ ਉਹ ਸਾਰੀਆਂ ਰੋਟੀਆਂ ਪੱਕਦੀਆਂ ਸਨ। ਉਹ ਤੰਦੂਰ ਇੱਕ ਪੂਰਾ ਆਪਣੇ ਜ਼ਾਤ ਇੱਕ ਅਲੱਗ ਦਾ ਟਾਪਕ ਹੈ, ਉਹ ਇੱਕ ਪੂਰਾ ਪ੍ਰੋਗਰਾਮ ਕੀਤਾ। ਉਹ ਇਨਸ਼ਾਅੱਲਾ ਅਸੀਂ ਅੱਗੇ ਚੱਲ ਕੇ ਉਹ ਤੰਦੂਰ ਦਾ ਪੂਰਾ ਇੱਕ ਕਲਚਰ, ਨਾ ਉਹ ਜ਼ਨਾਨੀਆਂ ਨੇ ਨਾ ਉਹ ਆਟੇ ਲੈ ਕੇ ਜਾਣੇ, ਉੱਥੇ ਵਾਰੀਆਂ ਬਣਾਉਣੀਆਂ, ਫਿਰ ਉੱਤੇ ਨਿਸ਼ਾਨੀਆਂ ਆਪਣੀ ਰੋਟੀ ਤੇ ਨਿਸ਼ਾਨੀਆਂ ਲਾਉਣੀਆਂ। ਫਿਰ ਜਿਹੜੀ ਰੋਟੀਆਂ ਪਕਾ ਰਹੀ ਹੁੰਦੀ ਸੀ ਅੰਮਾ, ਉਸਨੇ ਜਨਾਬ ਕਿਸ ਤਰ੍ਹਾਂ ਨੂੰ ਝਿੜਕੀਆਂ ਦੇਣੀਆਂ, ਉਹਨੂੰ ਗਰਮੀ ਵੀ ਲੱਗੀ ਹੁੰਦੀ, ਅੱਗ ਤੇ ਬੈਠੀ। ਜਿਸ ਤਰ੍ਹਾਂ ਅਨਵਰ ਮਕਸੂਦ ਸਾਹਿਬ ਦੇ ਬਕੌਲ ਜਦੋਂ ਤੇ ਖਬਰਾਂ ਦਾ ਬਾਜ਼ਾਰ ਗਰਮ, ਉਹ ਇੱਕ ਪੂਰਾ ਅੱਲਾ ਟਾਪਕ ਹੈ। ਪਰ ਉਹ ਇੱਕ ਬੜੀ ਤਬਦੀਲੀ ਹੁੰਦੀ ਸੀ ਕਿ ਰੋਟੀਆਂ ਜਿਹੜੀਆਂ ਸਨ ਉਹ ਫਿਰ ਤੰਦੂਰ ਤੇ ਲੱਗਦੀਆਂ ਸਨ, ਤਾਜ਼ਾ ਤੇ ਦੁਪਹਿਰ ਨੂੰ ਤੇ ਫਿਰ ਕਿਸੇ। ਅੱਛਾ, ਉਹ ਇੱਕ ਮਖਸੂਸ ਹੁੰਦਾ ਹੈ ਕਿ ਹੱਥ ਵਾਲੀ ਰੋਟੀ, ਉਹ ਫਿਰ ਦੇਸੀ ਘੀ ਦਾ ਵਿੱਚ ਹੱਥ ਲਾਉਂਦੇ ਹਨ ਵਿੱਚ ਅੰਦਰ, ਤੇ ਬਾਅਦ ਜਿਸ ਪਾਕਰੀ ਉੱਤੇ ਤਾਜ਼ਾ ਮੱਖਣ ਲਾ ਕੇ ਤੇ ਅਚਾਰ ਤੇ ਲੱਸੀ,
ਵਾਹ ਅੱਛਾ ਇਹ ਰੋਟੀ ਦੀ ਤਬਦੀਲੀ ਤੁਸੀਂ ਤੇ ਪੂਰਾ ਮਾਹੌਲ ਬਣਾ ਰਹੇ ਮਾਹੌਲ ਤੇ ਆਈ ਨਾ ਮਾਹੌਲ ਤੇ ਆਈ ਅੱਛਾ ਉਹ ਤੇ ਇੱਕ ਅਸੀਂ ਖਾਣ ਪੀਣ ਦੇ ਸਾਰਾ ਜਿਹੜਾ ਹੈ ਨਾ ਕਿ ਕਿਵੇਂ ਸਾਡੀ ਖੁਰਾਕ ਮੌਸਮ ਦੇ ਹਿਸਾਬ ਨਾਲ ਕਿਵੇਂ 100% ਬਦਲ ਪੈਂਦੀ ਹੈ ਤੇ ਉਹ ਜਿਹੜਾ ਅੱਜ ਅਸੀਂ ਆਦੇ ਅਗਲੇ ਬੰਦੇ ਬੜੇ ਸਿਹਤਮੰਦ ਹੁੰਦੇ ਨੇ ਅੱਗੇ ਚੱਲ ਕੇ ਅਸੀਂ ਪ੍ਰੋਗਰਾਮ ਕਰਾਂਗੇ ਉਹਦੇ 'ਚ ਖਾਸ ਜਿਹੜਾ ਅਮਲ ਆਈ ਉਹ ਇਸ ਗਿਜ਼ਾ ਦਾ ਹੀ ਹੈ ਖੁਰਾਕ ਦੀ ਅੱਛਾ ਹੁਣ ਤੁਸੀਂ ਇਹ ਦੱਸੋ ਕਿ ਬਾਕੀ ਜਿਹੜੇ ਮਰਦ ਹਜ਼ਰਾਤ ਨੇ ਉਹਨਾਂ ਦੇ ਇੱਕ ਤਬਦੀਲੀ ਜਿਹੜੀ ਹੈ ਨਾ ਇਸ ਮੌਸਮ ਦੇ ਨਾਲ ਖਾਸ ਤੌਰ ਜਿਹੜਾ ਵਿਸਾਖ ਦਾ ਮੌਸਮ ਉਹਦਾ ਅਗਰ ਤੁਸੀਂ ਜ਼ੇਨ ਨੂੰ ਪਿੱਛੇ ਲੈ ਜਾਓ ਹੁਣ ਅਸੀਂ ਕੋਈ ਇਤਨੇ ਪੁਰਾਣੇ ਨਹੀਂ ਆ ਕਿ ਕੋਈ ਬਹੁਤ ਪੁਰਾਣੇ ਪਾਟੇ ਪੁਰਾਣੇ ਕੋਈ ਨਾ ਤਬਦੀਲੀਆਂ ਦੇ ਨਾਲ ਵਾਕਿਆ ਹੋਈਆਂ ਨੇ ਤੇ ਸਾਡੀ ਅੱਜ ਦੀ ਨਸਲ ਨੂੰ ਪਤਾ ਹੀ ਨਹੀਂ ਕਿ ਪਿੱਛਾ ਕੀ ਹੁੰਦਾ ਇਹ ਤੁਸੀਂ ਯਾਦ ਕਰੋ ਕਿ ਜੋ ਮਸ਼ੀਨਾਂ ਲੱਗਦੀਆਂ ਸਨ ਕਣਕ ਵਾਸਤੇ ਨਹੀਂ ਇਹ ਤੁਸੀਂ ਉੱਥੋਂ ਗੱਲ ਦੱਸੋ ਕਿ ਜਿਸ ਵੇਲੇ ਉਹ ਗਲੀਆਂ ਵਿੱਚ ਬੰਦੇ ਦਾਤਰੀਆਂ ਲੈ ਕੇ ਲੁਹਾਰਾਂ ਕੋਲ ਟੁਰੇ ਹੁੰਦੇ ਆ ਉਹਦੀ ਤਿਆਰੀ ਹੁੰਦੀ ਹੈ ਨਾ ਤਿਆਰੀ ਬਈ ਹੁਣ ਕਣਕ ਫਸਲ ਦੀ ਕਟਾਈ ਦੀ ਕਣਕਾਂ ਦੇ ਜੋ ਧੁੱਪ ਹੁੰਦੀ ਹੈ ਕਣਕਾਂ ਦੇ ਫਿਰ ਵਿਸਾਖ ਆਉਂਦੇ ਜਨਾਬ ਬਿਲਕੁਲ ਪੱਕ ਜਾਂਦੀਆਂ ਹਾਂ ਫਿਰ ਗਲੀਆਂ 'ਚ ਰਸ਼ ਲੱਗ ਜਾਣਾ ਫਿਰ ਲੁਹਾਰਾਂ ਦੀ ਦੁਕਾਨਾਂ ਤੇ ਰਸ਼ ਲੱਗ ਜਾਣਾ ਕੁਬਾਰਾ ਆਪਣੇ ਖੋਤੇ ਇਕੱਠੇ ਕਰਨੇ ਸ਼ੁਰੂ ਕਰ ਦੇਣੇ ਦਾਤਰੀਆਂ ਜਨਾਬ ਦੰਦਾਓ ਉਹਨਾਂ ਨੂੰ ਲਵਾਓ ਜਨਾਬ ਤੇ ਬਸ ਫਿਰ ਵੰਗਾਰਾਂ ਹੋਣੀਆਂ ਵੰਗਾਰਾਂ ਕਿ ਉਸ ਨੂੰ ਇਹ ਕਰਦਾ ਪੂਰਾ ਟਾਪ ਇਹ ਅਸਲ ਵਜ੍ਹਾ ਹੈ ਕਿ ਹਰ ਕੰਮ ਜਿਹੜਾ ਇਹ ਇੱਕ ਪੂਰਾ ਟਾਪ ਪੂਰਾ ਪ੍ਰੋਗਰਾਮ ਮੰਗਦਾ ਹੈ ਇਹਨਾਂ ਅਸੀਂ ਉਹਦੇ ਬਾਅਦ ਇੱਕ ਝਲਕੀ ਪੇਸ਼ ਕਰ ਰਹੇ ਕਿ ਕਿਸ ਤਰ੍ਹਾਂ ਜੋ ਫਸਲ ਮਸ਼ੀਨਾਂ ਲੱਗਣੀਆਂ ਫਿਰ ਉਹ ਇੱਕ ਪੂਰੇ ਮਾਹੌਲ ਵਿੱਚ ਜਨਾਬ ਗੂੰ ਦੀ ਆਵਾਜ਼ ਆ ਰਹੀ ਗੂੰਜ ਹੋਣੀ ਉਸ ਜਿਹੜੀ ਮਸ਼ੀਨ ਦੀ ਗੂੰਜ ਹੁੰਦੀ ਹਵਾ ਨਾਲ ਉਹਦਾ ਰੁਖ ਤਬਦੀਲ ਹੋਣਾ ਉਹ ਬੜੇ ਰਿਦਮ 'ਚ ਚੱਲਦੀ ਹੈ ਫਿਰ ਤੁਸੀਂ ਤੁਹਾਨੂੰ ਯਾਦ ਹੋਵੇ ਤੇ ਮੁਖਤਲਿਫ ਜਿਹੜੇ ਹੁੰਦੇ ਸਨ ਕੁਮਾਰ ਸਾਡੇ ਉਹਨਾਂ ਨੇ ਜਨਾਬ ਇੱਕ ਪੂਰੀ ਦਰਜਨ ਡੇਢ ਦਰਜਨ ਜਿਹੜੇ ਖੋਤੇ ਰੱਖੇ ਹੁੰਦੇ ਸਨ ਖੋਤੇ ਗਲੀਆਂ ਵਿੱਚ ਖੋਤਿਆਂ ਦੀਆਂ ਲੈਣਾ ਉਹ ਛੱਟਾਂ ਹੁੰਦੀਆਂ ਜਿਹੜੀ ਖਾਸ ਮਟੀਰੀਅਲ ਦੀਆਂ ਬਣੀਆਂ ਹੁੰਦੀਆਂ ਹਾਂ ਉਹ ਛੱਟਾਂ ਦੇ ਨਾਲ 2-2 2.5 ਅੱਛਾ ਮੈਂ ਇੱਥੇ ਤੁਹਾਨੂੰ ਇੱਕ ਗੱਲ ਦੱਸਾਂ ਕਿ ਸਾਡੇ ਲੋਕੇ ਵਿੱਚ ਇੱਕ ਸਹੀ ਕੁਬਾਰ ਆਈ ਤੇ ਉਹ ਗਲੀ ਵਿੱਚ ਟੁਰਦਿਆਂ ਵੀ ਇੱਕ ਖਾਸ ਕਿਸਮ ਦੀ ਰੱਸੀ ਵਟਦਾ ਰਹਿੰਦਾ ਹੀ ਗੱਲਾਂ ਵੀ ਕਰਦਾ ਹੀ ਜਿੱਥੇ ਜਾਣਾ ਉਸ ਰੱਸੀ ਦੀ ਅੱਗੋਂ ਛੱਟ ਬਣਦੀ ਗਈ ਯਾਨੀ ਫੁੱਲ ਟਾਈਮ ਉਹ ਆਪਣੇ ਅਮਲ ਫੁੱਲ ਟਾਈਮ ਗੱਲਾਂ ਕਰ ਰਿਹਾ ਹੈ ਲੇਕਿਨ ਉਹ ਨਾਲ ਇੱਕ ਉਹ ਘੁਮਾਉਂਦਾ ਫਿਰਦਾ ਉਹ ਧਾਗਾ ਉਹ ਵਟਦਾ ਰਹਿੰਦਾ ਹੈ ਫਿਰ ਉਹ ਜਨਾਬ ਲੈਣਾ ਬਰੀਕ ਆ ਰਹੀਆਂ ਨੇ ਹੈ ਵਿਹੜਿਆਂ ਵਿੱਚ ਛੱਟਾਂ ਆ ਰਹੀਆਂ ਨੇ ਕਿਸੇ ਜਨਾਬ ਦੁਪਹਿਰੀ ਆ ਰਹੀਆਂ ਨੇ ਕਿਸੇ ਦੀ ਸ਼ਾਮੀ ਆ ਰਹੀਆਂ ਨੇ ਕਿਸੇ ਦੀ ਅੱਧੀ ਰਾਤ ਦੀ ਸਰਗੀ ਆ ਰਹੀ ਕਿਸੇ ਦੀ ਸਰਗੀ ਆ ਰਹੀ ਔਰ ਜਨਾਬ ਉਹ ਛੱਟਾਂ ਖੁੱਲ ਰਹੀਆਂ ਨੇ ਵਿਹੜਿਆਂ ਵਿੱਚ ਜਨਾਬ ਤੇ ਉਹ ਫਿਰ ਜਿਹੜੀ ਸਜਰੀ ਕਣਕ ਦੀ ਆਪਣੀ ਖੁਸ਼ਬੂ ਔਰ ਫਿਰ ਉਹ ਘਰਾਂ ਦੇ ਚਿਹਰੇ ਤੇ ਜਿਹੜੀ ਉਹ ਹਰਿਆਲੀ ਆਉਂਦੀ ਸੀ ਤੇ ਖੁਸ਼ਹਾਲੀ ਦੀ ਰੰਗਤ ਆਉਂਦੀ ਹੈ ਹਾਏ ਹਾਏ ਉਹ ਕਾਬਲੇ ਦੀਦ ਹੁੰਦੀ ਹਾਏ ਹਾਏ ਉਹ ਤੇ ਹੁਣ ਇਹ ਆ ਬਈ ਇਤਨਾ ਇੰਤਜ਼ਾਰ 6 ਮਹੀਨੇ ਕਰਕੇ ਉਸ ਤੋਂ ਬਾਅਦ ਉਹ ਫਸਲ ਤੇ ਸਾਲ ਪੂਰਾ ਕਣਕ ਖਾਣੀ ਤੇ ਉਹਦੀ ਖੁਸ਼ੀ ਤੇ ਵੇਖਣ ਦੇ ਕਾਬਿਲ ਹੁੰਦੀ ਹੈ ਉਹ ਪੂਰੇ ਪਿੰਡ ਵਾਸਤੇ ਜਨਾਬ ਇੱਕ ਖੁਸ਼ਹਾਲੀ ਹਰ ਬੱਚਾ ਵੱਡਾ ਜਵਾਨ ਬੁੱਢਾ ਹਰ ਬੰਦਾ ਖੁਸ਼ਹਾਲ ਅੱਛਾ ਨਜਮ ਸਾਹਿਬ ਬਾਕੀ ਹੁਣ ਅੱਜ ਕੱਲ੍ਹ ਹਾਲਾਤ ਜ਼ਰਾ ਜਿਹੜੇ ਨਾ ਮੁਖਤਲਿਫ ਹੋ ਗਏ ਨੇ ਕਿਸਾਨਾਂ ਵਾਸਤੇ ਜ਼ਮੀਨਦਾਰਾਂ ਵਾਸਤੇ ਮੁਸ਼ਕਿਲਾਤ ਬੜੀਆਂ ਪੈਦਾ ਹੋ ਗਈਆਂ ਨੇ ਖਾਦਾਂ ਮਾਗੀਆਂ ਨੇ ਤੇਲ ਮਾਗੇ ਨੇ ਉਹ ਜੋ ਇੱਕ ਕਲਚਰ ਹੈ ਉਹਦੇ ਵਿੱਚ ਇਤਨਾ ਇਹ ਚੀਜ਼ਾਂ ਇਨਵਾਲਵ ਕੋਈ ਨਾ ਹੁੰਦੀਆਂ ਆਪਣਾ ਦੇਸੀ ਤਰੀਕੇ ਨਾਲ ਦੇਸੀ ਖਾਦਾਂ ਨਾਲ ਅੱਜ ਕੱਲ੍ਹ ਹੁਣ ਵਕਤ ਦੀ ਜ਼ਰੂਰਤ ਹੈ ਅੱਜ ਉਹ ਖੁਸ਼ਹਾਲੀ ਉਂਝ ਵੀ ਚਿਹਰੇ ਤੇ ਨਹੀਂ ਤੇ ਉਂਝ ਜਿਹੜਾ ਸਾਡੇ ਬਾਹਮੀ ਰਵੱਈਏ ਬਦਲ ਗਏ ਰਵੱਈਏ ਵੀ ਬਦਲ ਗਏ ਇਸ ਵਜ੍ਹਾ ਤੋਂ ਵੀ ਉਹ ਨਹੀਂ ਅੱਛਾ ਉਹ ਜਿਹੜਾ ਇੱਕ ਮਾਹੌਲ ਹੁੰਦਾ ਰੁਝਾਨਾਤ ਬਦਲ ਗਏ ਤਰਜੀਹਾਤ ਬਦਲ ਗਈ ਅਸੀਂ ਉਹ ਵਕਤ ਦੇ ਨਾਲ ਇਹਨਾਂ ਸਾਰੀਆਂ ਚੀਜ਼ਾਂ ਸਾਹਮਣੇ ਲੈ ਕੇ ਆਵਾਂਗੇ ਤੇ ਅੱਜ ਅਸੀਂ ਇਸ ਪ੍ਰੋਗਰਾਮ ਨੂੰ ਇੱਥੇ ਹੀ ਰੋਕਦੇ ਹਾਂ ਇਹ ਸਾਡਾ ਇੱਕ ਤਾਰਫੀ ਜਿਹਾ ਪ੍ਰੋਗਰਾਮ ਹੈ ਅਸੀਂ ਬੜੇ ਖਿਲਾਰਵੇਂ ਅੰਦਾਜ਼ ਵਿੱਚ ਆਪਣੇ ਪੰਜਾਬ ਦੇ ਵਸੇਬ ਨੂੰ ਆਪਣੇ ਕਲਚਰ ਨੂੰ ਲੈ ਆਵਾਂਗੇ ਹੁਣ ਇੱਥੇ ਆ ਕੇ ਗੱਲ ਆਈਏ ਘਰ ਵਿੱਚ ਦਾਣੇ ਆਉਣ ਤੇ ਕਣਕ ਆਉਣ ਤੇ ਇੱਥੇ ਮੈਂ ਇੱਕ ਚੀਜ਼ ਤੁਹਾਨੂੰ ਸੁਣਾਵਾਂਗਾ ਕਿ ਜਿੱਥੇ ਵੱਡੇ ਹੁੰਦੇ ਹਨ ਇਨਵਾਲਵ ਇਸ ਸਾਰੇ ਮਾਮਲੇ 'ਚ ਤੇ ਬੱਚਿਆਂ ਦਾ ਇੱਕ ਅਲੱਗ ਇੱਕ ਮਾਹੌਲ ਹੁੰਦਾ ਹੀ ਕਿ ਜਿਸ ਘਰਾਂ ਵਿੱਚ ਦਾਣੇ ਕਣਕ ਆ ਵਿੰਦੀ ਹੈ ਉਹ ਬੱਚੇ ਖੇਡਦੇ ਹਨ ਜਿਸ ਦਾ ਨਾਂ ਹੀ ਢੇਰਨੀ ਜਿਹੜੀ ਕਿ ਮੈਂ ਤੇ ਖੇਡੀ ਹੈ ਤੁਹਾਡਾ ਮੈਂ ਨਹੀਂ ਕਿ ਉਹ ਮਹੱਲੇ ਦੇ ਜਾਤਕ ਸਾਰੇ ਰਲ ਬਣੇ ਤੇ ਉਹਨਾਂ ਵਿੱਚ ਇੱਕ ਉਹਨਾਂ ਦਾ ਅਗੇਸ਼ ਬਣ ਬਣਾ ਉਸ ਅੱਗੇ ਇੱਕ ਨਜ਼ਮ ਇੱਕ ਮਖਸੂਸ ਨਜ਼ਮ ਹੁੰਦੀ ਹੈ ਉਹਦੇ ਸ਼ੇਰ ਹੁੰਦੇ ਹਨ ਉਸ ਬੋਲਣੀ ਤੇ ਬਾਕੀਆਂ ਪਿੱਛੋਂ ਰੌਲਾ ਪਾਉਣਾ ਉਹ ਨਜ਼ਮ ਤੁਹਾਨੂੰ ਯਾਦ ਉਹ ਮੈਨੂੰ ਬਿਲਕੁਲ ਉਹ ਨਜ਼ਮ ਯਾਦ ਹੈ ਉਹ ਮੈਂ ਉਹ ਨਜ਼ਮ ਸੁਣਾਉਣ ਲੱਗਾ ਤੇ ਉਸ ਤੋਂ ਬਾਅਦ ਨਜਮ ਸਾਹਿਬ ਚੂੰਕਿ ਵਕੀਲ ਵੀ ਹਨ ਉਸਤਾਦ ਵੀ ਹਨ ਸ਼ਾਇਰ ਵੀ ਹੈ ਤੇ ਇਹਨਾਂ ਕੋਲ ਅਸੀਂ ਇਹਨਾਂ ਦਾ ਕਲਾਮ ਵੀ ਥੋੜਾ ਜਿਹਾ ਸੁਣਨਾ ਹੈ ਉਹ ਇਹ ਹੁੰਦਾ ਕਿ ਬੱਚੇ 8-10 ਮਹੱਲੇ ਦੇ ਇਕੱਠੇ ਹੋ ਗਏ
ਉਹਨਾਂ ਨੂੰ ਪਤਾ ਹੁੰਦਾ ਕਿਹੜੇ ਘਰ ਅੱਜ ਕਣਕ ਆਈ ਹੈ, ਉਸ ਘਰ ਉਹਨਾਂ ਪੜ ਜਾਣਾ। ਉੱਥੇ ਬਾਹਰ ਖਲੋ ਕੇ ਉਸ ਨਜ਼ਮ ਦਾ ਉਨਵਾਨ ਆਈ ਢੇਰਨੀ। ਇੱਕ ਬੱਚਾ ਜਿਹੜਾ ਹੈ ਉਸ ਅੱਗੇ ਪੜ੍ਹਦਿਆਂ ਜਾਣਾ ਤੇ ਬਾਕੀ ਸਾਰਿਆਂ ਰਲ ਕੇ ਉੱਚੀ ਆਵਾਜ਼ 'ਚ ਆਖਣਾ ਢੇਰਨੀ। ਅੱਛਾ, ਉਹ ਜੀ ਇਹੋ ਆਖਣਾ ਕਿ ਆਖੋ ਮੁੰਡਿਓ ਢੇਰਨੀ, ਸਾਰਿਆਂ ਉੱਚਾ ਆਖਣਾ ਢੇਰਨੀ। ਢੇਰਨੀ ਛੱਡੀਆਂ ਲੰਮੀਆਂ, ਬਾਹਰ ਕਣਕਾਂ ਜੰਮੀਆਂ, ਕਣਕਾਂ ਵਿੱਚ ਬਟੇਰੇ, 2 ਸਾਲੂ ਦੇ 2 ਮੇਰੇ, ਉੱਥੇ 2 ਕੋਠੇ, ਕੋਠੇ ਵਿੱਚ 2 ਘੋੜੀਆਂ, ਘੋੜੀਆਂ ਦੇ ਗਲ ਦੁਰੱਗੇ, ਜੂਣ ਸਾਈਆਂ ਦੇ ਢੱਗੇ, ਡਗਿਆਂ ਮਗਰ ਹਲ ਪੰਜਾੜੀ, ਜੀਵੇ ਸਾਈਆਂ ਦੀ ਨਿੱਕੀ ਸਾਲੀ, ਨਿੱਕੀ ਸਾਲੀ ਲਾਇਆ ਤਾਣਾ, ਵਿੱਚੋਂ ਨਿਕਲਿਆ ਮੰਦੂ ਕਾਣਾ, ਮੰਦੂ ਕਾਣੇ ਧੂੜ ਧੁਮਾਈ, ਵਿੱਚੋਂ ਨਿਕਲੀ ਦਾਣਿਆਂ ਦੀ ਪਾਈ, ਦਾਣਿਆਂ ਦੀ ਪਾਈ ਦਾ ਮਨ ਪਕਾਇਆ, ਸੱਜੇ ਗੋਡੇ ਹੇਠ ਲੁਕਾਇਆ, ਢੇਰਨੀ ਮੈਂ ਢੇਰਨੀ ਆ ਪੁੱਠੀ ਚੱਕੀ ਫੇਰਨੀ। ਉਹ ਵਤ ਸਾਰਿਆਂ ਰਲ ਕੇ ਰੌਲਾ ਪਾ ਦੇਣਾ ਜੀ ਢੇਰਨੀ ਮੈਂ ਢੇਰਨੀ। ਅਸਲ ਤੇ ਉਹ ਅੱਛਾ, ਓਏ ਨਜਮ ਸਾਹਿਬ ਤੁਸੀਂ ਇੱਥੇ ਜ਼ਰਾ ਉਹ ਰਿਐਕਸ਼ਨ ਹੁੰਦਾ ਹੈ ਨਾ, ਉਸ ਤੁਸੀਂ ਵੇਖੋ ਖੁਸ਼ਹਾਲੀ ਆ ਰਹੀ ਹੈ, ਉਹ ਇਹ ਹੈ ਨਾ ਉਸ ਦਾ ਅਸਰ ਜੋ ਕਿ ਉਹ ਜਨਾਬ ਬੱਚਿਆਂ ਦੀ ਰੌਣਕ ਸੁਣ ਕੇ ਉਹ ਰੌਲਾ ਸੁਣ ਕੇ ਅੰਦਰੋਂ ਕਿਸੇ ਬੁੱਢੀ ਮਾਈ ਨਿਕਲਣਾ। ਕਈ ਵਿੱਚ ਇੰਜ ਵੀ ਹੁੰਦੀਆਂ ਜਿਹੜੀਆਂ ਗਾਲੀ ਵੀ ਕੱਢਦੀਆਂ, ਕਈਆਂ ਅੰਦਰੋਂ ਕਿਲੋ 1.5 ਕਿਲੋ 2 ਕਿਲੋ ਦਾਣੇ ਲਿਆ ਕੇ ਕਣਕ ਦੇ ਉਹਨਾਂ ਦੀ ਝੋਲੀ 'ਚ ਪਾਉਣੇ, ਉਹਨਾਂ ਉਹ ਲੈ ਕੇ ਸਾਰਿਆਂ ਜਾ ਕੇ ਹੱਟੀ ਤੇ ਵੇਚ ਕੇ ਹਿੱਸੇ ਬਹਿ ਕੇ ਕਰਨੇ, ਤਕਸੀਮ ਕਰਨੀ। ਉਹਦੇ ਜਨਾਬ ਮਰੁੰਡੇ ਲੈ ਲੈਣੇ, ਖਜੂਰਾਂ ਲੈ ਲੈਣੀਆਂ। ਉਸ ਵੇਚ ਰਿਹਾ ਪਾਪੜ ਤੇ ਹੁੰਦੇ ਹੀ ਕੋਈ ਨਾ, ਤੇ ਉਹ ਇੱਕ ਬੜਾ ਯਾਨੀ ਬੱਚਿਆਂ ਤੱਕ ਉਸ ਆਉਣ ਵਾਲੀ ਫਸਲ ਦੀ ਖੁਸ਼ੀ, ਉਸ ਦੀ ਉਹ ਜਿਹੜੀ ਇੱਕ ਮਹਿਕ ਹੁੰਦੀ ਉਹਨਾਂ ਤੱਕ ਪੜਦੀ ਆਈ। ਤੇ ਹੁਣ ਪ੍ਰੋਗਰਾਮ ਦੇ ਆਖਰ ਵਿੱਚ ਅਸੀਂ ਜਨਾਬ ਲਈ ਗੁਜ਼ਾਰਿਸ਼ ਕਰਦੇ ਹਾਂ ਨਜਮ ਸਾਹਿਬ ਨੂੰ ਕਿ ਉਹ ਆਪਣਾ ਇੱਕ ਤਾਜ਼ਾ ਕਲਾਮ ਕੋਈ ਸਾਨੂੰ ਜਿਹੜਾ ਨਾ ਉਹ ਜ਼ਰੂਰ ਸੁਣਾਉਣ, ਕਿਉਂਕਿ ਇਹ ਨਜਮ ਸਾਹਿਬ ਦਾ ਖਾਸਾ ਹੈ ਕਿ ਇਹ ਵੀ ਰਹਿਤਰ ਦੇ ਸ਼ਾਇਰ ਨੇ, ਵਸੇਬ ਦੇ ਸ਼ਾਇਰ ਨੇ, ਤੇ ਇਹਨਾਂ ਦੀ ਜ਼ਿਆਦਾ ਸ਼ਾਇਰੀ ਜਿਹੜੀ ਹੈ ਉਹ ਆਪਣੇ ਵਸੇਬ ਤੇ ਹੀ ਹੈ। ਜੀ ਨਜਮ ਸਾਹਿਬ। ਵੈਸੇ ਤੇ ਕੋਈ ਸ਼ਾਇਰੀ ਸ਼ੁਰੀ ਵਾਲੇ ਤਾਂ ਮੇਰਾ ਖਾਸਾ ਨਹੀਂ, ਮੈਂ ਜਾਣਦਾ ਜੀ ਤੁਸੀਂ ਹੁਣ ਇਹ ਨਾ ਕਰੋ ਨਾ, ਹੁਣ ਜੇ ਅਸਾਂ ਇਹ ਤੁਸੀਂ ਨਜ਼ਮ ਸੁਣਾਈ ਉਹਦੇ ਕਿ ਮੈਂ ਹੁਣ ਕੀ ਪੜ੍ਹਦਾ, ਲੇਕਿਨ ਫਿਰ ਵੀ ਕੋਈ ਕੋਸ਼ਿਸ਼ ਕਰ। ਉਹ ਤੇ ਕਦੀਮ ਨਜ਼ਮ ਆਈ, ਉਹ ਨਸਲ ਦਰ ਨਸਲ। ਅੱਛਾ, ਕਿਉਂਕਿ ਪੁਰਾਣੀ ਗੱਲ ਹੋ ਰਹੀ ਹੈ ਜੀ। ਤੇ ਸੁਪਨੇ ਦੇ ਵਿੱਚ ਵੇਖੇ ਰਾਤੀ ਵੇਲੇ ਕੋਈ ਪੁਰਾਣੇ। ਵਾਹ। ਸੁਪਨੇ ਦੇ ਵਿੱਚ ਵੇਖੇ ਕੋਈ ਵੇਲੇ, ਸੁਪਨੇ ਦੇ ਵਿੱਚ ਵੇਖੇ ਰਾਤੀ ਵੇਲੇ ਕੋਈ ਪੁਰਾਣੇ। ਵਾਹ। ਮੇਰੇ ਆਲ ਦੁਆਲੇ ਸਨ ਮੁਖੜੇ ਕੁਝ ਸੁਹਾਣੇ। ਵਾਹ 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 ਵਾਹ। ਮੇਰੇ ਆਲ ਦੁਆਲੇ ਸਨ ਮੁਖੜੇ ਕੁਝ ਸੁਹਾਣੇ। ਅੱਛਾ, ਹੁਣ ਇੱਕ ਮੰਜ਼ਰ ਨੂੰ ਤੁਸੀਂ ਚੇਂਜ ਕਰਾਇਆ ਹੋਣਾ। ਜੀ ਬਿਲਕੁਲ। ਕਿ ਜਦੋਂ ਸਾਊਂਡ ਦਾ ਨਹੀਂ ਲੱਗਦਾ ਸੀ, ਸਾਊਂਡ ਦਾ ਬੱਚਿਆਂ ਦਾ ਕੀਤਾ। ਆਹਾ। ਵਸਦਾ ਸੌਣ ਤੇ ਮੂੰਹ ਸਿਰ ਲੱਤ-ਪੱਤ ਮਿੱਟੀ ਨਾਲ। ਵਾਹ ਵਾਹ। ਵਸਦਾ ਸੌਣ ਤੇ ਮੂੰਹ ਸਿਰ ਲੱਤ-ਪੱਤ ਮਿੱਟੀ ਨਾਲ। ਮੂੰਹ ਸਿਰ ਲੱਤ-ਪੱਤ ਮਿੱਟੀ ਨਾਲ ਟਾ ਟਾ ਕਰਕੇ ਹੱਸਦੇ ਜਿਵੇਂ ਖਿੜਨ ਮਕਈ ਦੇ। ਵਾਹ 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 ਵਾਹ। ਸੁਭਾਨ ਅੱਲਾਹ, ਕੈਸੀ ਤਸ਼ਬੀਹ ਦਿੱਤੀ ਏ। ਟਾ ਟਾ ਕਰਕੇ ਹੱਸਦੇ ਜਿਵੇਂ ਖਿੜਨ ਮਕਈ ਦੇ ਦਾਣੇ। ਵਾਹ ਵਾਹ ਵਾਹ। ਤੇ ਵੇਲੇ ਮੇਰਾ ਹਾਲ ਕੀਤਾ ਏ ਜਿਹੜਾ ਪਿਛਲੇ ਸਾਲਾਂ ਵਿੱਚ। ਵੇਲੇ ਜਿਹੜਾ ਹਾਲ ਕੀਤਾ ਏ ਮੇਰਾ ਪਿਛਲੇ ਸਾਲਾਂ ਵਿੱਚ। ਹੁਣ ਕੋਈ ਜੇ ਮਿਲ ਜਾਵੇ ਤੇ ਖਬਰੇ ਨਾ ਸੁਝਾਣੇ। ਓਏ ਹਾਏ ਹਾਏ, ਵਕਤ ਦੀ ਧੂੜ ਪੈ ਗਈ ਚਿਹਰੇ ਤੇ। ਹੁਣ ਕੋਈ ਜੇ ਮਿਲ ਜਾਵੇ ਤਾਂ ਖਬਰੇ ਨਾ ਸੁਝਾਣੇ। ਖਬਰੇ ਨਾ ਸੁਝਾਣੇ। ਭਾਵੇਂ ਪੱਕ ਕੇ ਟੁਰ ਗਿਆ ਨੇ ਮੁੜਨਾ ਨਹੀਂ। ਵਾਹ 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 ਵਾਹ। ਭਾਵੇਂ ਪੱਕ ਕੇ ਟੁਰ ਗਿਆ ਨੇ ਮੁੜਨਾ ਨਹੀਂ। ਅਣਭਾਲ ਕਦੀ ਜੇ ਬੂਹਾ ਖੜਕੇ ਵਗਦੇ ਨੇ। ਓਏ ਹਾਏ 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 ਹਾਏ। ਵਗਦੇ ਨੇ ਇੰਜ ਇੱਕਦਮ ਉੱਠ ਕੇ ਭਜਣਾ। ਵਗਦੇ ਨੇ ਨਿਮਾਣੇ। ਨਜਮ ਦਾ ਕੀ ਏ ਰਿਸ਼ਤਿਆਂ ਦੇ ਨਿਭਾਉਣ ਵਿੱਚ। ਨਜਮ ਦਾ ਕੀ ਏ ਰਿਸ਼ਤਿਆਂ ਦੇ ਨਿਭਾਉਣ ਵਿੱਚ। ਸਿਰ ਨੱਪ ਕੇ ਬਹਿ ਜਾਂਦੇ ਨੇ ਚੰਗੇ ਭਲੇ ਸਿਆਣੇ। ਸਿਰ ਨੱਪ ਕੇ। ਕਿਆ ਬਾਤ ਹੈ ਨਜਮ ਸਾਹਿਬ। ਆਖਰੀ ਮਿਸਰਾ ਜਿਹੜਾ ਨਾ ਇਹ ਇੱਕ ਵਾਰੀ ਦੁਬਾਰਾ ਅਨਾਇਤ ਕਰੋ। ਨਜਮ ਦਾ ਕੀ ਏ ਰਿਸ਼ਤਿਆਂ ਦੇ ਨਿਭਾਉਣ ਵਿੱਚ। ਸਿਰ ਨੱਪ ਕੇ ਬਹਿ ਜਾਂਦੇ ਨੇ ਚੰਗੇ ਭਲੇ ਸਿਆਣੇ। ਬਹੁਤ ਸ਼ੁਕਰੀਆ ਨਜਮ ਸਾਹਿਬ, ਸਾਡੀ ਬੜੀ ਸੋਹਣੀ ਗੱਪ ਹੋਈ ਜੀ। ਸਾਨੂੰ ਆਪਣਾ ਪੁਰਾਣਾ ਜਿਹੜਾ ਵੇੜਾ ਉਹ ਵੀ ਯਾਦ ਆਇਆ
ਤੇ ਤੁਸੀਂ ਇਸ ਵੀਡੀਓ ਨੂੰ ਵੇਖੋ ਵੀ ਤੇ ਸਾਨੂੰ ਦੱਸਣਾ ਵੀ ਹੈ ਕਿ ਇਹ ਸਿਲਸਿਲਾ ਤੁਹਾਨੂੰ ਕਿਤਨਾ ਚੰਗਾ ਲੱਗਾ ਹੈ। ਇਸ ਨੂੰ ਅਸੀਂ ਅੱਗੇ ਲੈ ਕੇ ਚੱਲੀਏ ਨਾ ਲੈ ਕੇ ਚੱਲੀਏ। ਅਸੀਂ ਇਸ ਵਿੱਚ ਪੰਜਾਬ ਜਿਹੜਾ ਸਾਡਾ ਵਸੇਬ ਹੈ ਉਸ ਦੀ ਇੱਕ ਇੱਕ ਗੱਲ ਜਿਹੜੀ ਹੈ ਨਾ ਉਹ ਤੁਹਾਡੇ ਅੱਗੇ ਲਿਆ ਕੇ ਰੱਖਾਂਗੇ, ਆਪਣੀ ਆਉਣ ਵਾਲੀ ਨਸਲ ਅੱਗੇ ਲਿਆ ਕੇ ਰੱਖਾਂਗੇ ਕਿ ਅਸੀਂ ਜਿਹੜੇ ਪੰਜਾਬੀ ਹਾਂ, ਸਾਡੀ ਰਹਿਤਲ, ਸਾਡਾ ਵਸੇਬ, ਸਾਡਾ ਮੁਆਸ਼ਰਾ ਕਿਵੇਂ ਇੱਕ ਕੋਆਪਰੇਟਿਵ ਮੁਆਸ਼ਰਾ ਹੀ ਜਿਹੜਾ ਕਿ ਥੋੜ੍ਹੀਆਂ ਚੀਜ਼ਾਂ ਵਿੱਚ ਵੀ ਖੁਸ਼ ਰਹਿੰਦਾ ਹੀ, ਇੱਕ ਦੂਜੇ ਦੇ ਨਾਲ ਰਹਿੰਦਾ ਹੀ। ਹੁਣ ਤੋਂ ਅਜਮਲ ਸਿਕੰਦਰੀ ਨੂੰ ਇਜਾਜ਼ਤ ਦਿਓ ਜੀ, ਰੱਬ ਰਾਖਾ।